ਅਗਲੀ ਆਪਾਂ ਖਬਰ ਦੇ ਲਈ ਲੁਧਿਆਣੇ ਵੱਲ ਨੂੰ ਵੱਧਦੇ ਹਾਂ। ਦੀਪਕ ਜੀ, ਬਹੁਤ ਭਿਆਨਕ ਲੁਧਿਆਣਾ ਗੈਸ ਕਾਂਡ ਵਾਪਰਿਆ ਆ। ਤੁਹਾਡੇ ਕੋਲ ਕੁਝ ਅੰਦਰੂਨੀ ਜਿਹੜੀਆਂ ਖਬਰਾਂ ਨੇ ਵੀ ਕਿੰਜ ਵਾਪਰਿਆ ਇਹ ਜਿਹੜਾ ਲੁਧਿਆਣਾ ਗੈਸ ਕਾਂਡ, ਆਪਣੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਜੀ। ਬਿਲਕੁਲ ਜੀ, ਇਸ ਮੌਕੇ ਉਹਦੀ ਜਾਂਚ ਜਿਵੇਂ NDF ਦੀ ਟੀਮ ਨੇ ਕੀਤੀ ਆ, ਔਰ ਉਹਨਾਂ ਦੇ ਕੋਲ ਇਹ ਤੱਥ ਅੰਕੜੇ ਸਾਹਮਣੇ ਆ ਗਏ ਨੇ ਕਿ ਬਿਲਕੁਲ ਉਹ ਜ਼ਹਿਰੀਲੀ ਗੈਸ ਸੀਗੀ, ਜ਼ਹਿਰੀਲੀ ਹਾਈਡਰੋਜਨ ਸਲਫਾਈਡ ਗੈਸ ਹੈ ਜਿਹੜੀ, ਉਹ ਮੌਤ ਦਾ ਕਾਰਨ ਬਣੀ ਹੈ। ਤੇ ਉਹ ਮੁੱਢਲੀ ਜਾਂਚ ਰਿਪੋਰਟ 'ਚ ਆ ਗਿਆ। ਤੇ ਪਰ ਹਲੇ ਤੱਕ ਮਤਲਬ ਕਿ ਜਿਹੜੇ ਦੋਸ਼ੀ ਨੇ ਜਾਂ ਆਰੋਪੀ ਨੇ ਜਾਂ ਜਿਨ੍ਹਾਂ ਦੇ ਕਾਰਨ ਇਹ ਕਾਂਡ ਵਾਪਰਿਆ, ਉਹ ਅਜੇ ਮਤਲਬ ਅਣਪਛਾਤੇ ਨੇ ਜੀ। ਸੋ ਇਸ ਲਈ ਉਹ ਅਣਪਛਾਤੇ ਬੰਦਿਆਂ ਦੇ ਉੱਤੇ 11 ਮੌਤਾਂ ਦੇ ਲਈ ਮਤਲਬ 48 ਘੰਟੇ ਦੇ ਕਰੀਬ ਕਰੀਬ ਬਖਵਾ ਹੋ ਗਿਆ, ਤੇ ਉਹ ਅਜੇ ਅਣਪਛਾਤੇ ਦੇ ਅਣਪਛਾਤੇ ਹੀ ਨੇ। ਸੋ ਇਸ ਲਈ ਇਹ ਸਵਾਲ ਜਿਉਂ ਖੜਾ, ਪਰ ਇਹ ਤੱਥ ਕੋਈ ਦੱਸਣ ਲਈ ਤਿਆਰ ਨਹੀਂ ਕਿ ਇਹਦੇ ਲਈ ਜ਼ਿੰਮੇਵਾਰ ਹੋਣਾ। ਜੇਕਰ ਮੁੱਢਲੇ ਤੌਰ ਤੇ ਯਾਚਨਾ ਹੋਵੇ, ਠੀਕ ਹੈ, ਸਰਕਾਰ ਨੇ ਕਹਿਤਾ ਜੀ ਜਿਹਨਾਂ ਨੇ ਜਾਨ ਗਵਾਈ ਉਹਨਾਂ 2-2 ਲੱਖ ਰੁਪਈਆ, ਜਿਹੜੇ ਜੇਰੇ ਇਲਾਜ ਨੇ 50-50, ਇਹਦੇ ਨਾਲ ਮਸਲਾ ਨਹੀਂ ਹੱਲ ਹੋਣਾ। ਜਾਂ ਕੱਲ ਨੂੰ ਤੁਸੀਂ ਕਹੋਗੇ ਇਸ ਵਿਭਾਗ ਦਾ ਕਲਰਕ ਸਸਪੈਂਡ ਕਰਤਾ ਜੀ, ਇਸ ਵਿਭਾਗ ਦਾ ਇੰਸਪੈਕਟਰ ਸਸਪੈਂਡ ਕਰਤਾ ਜੀ, ਇਸ ਵਿਭਾਗ ਦਾ ਜਿਹਨੇ ਸਰਟੀਫਿਕੇਟ ਜਾਰੀ ਕੀਤਾ ਉਹ ਕਰਤਾ ਨਾ। ਕੌਣ ਮਨਜ਼ੂਰੀਆਂ ਦਿੰਦਾ ਇੰਡਸਟਰੀ ਨੂੰ, ਕਿਹਦੀਆਂ ਮੋਹਰਾਂ ਲੱਗਦੀਆਂ, ਕਿਹਦੀਆਂ ਸਿਫਾਰਸ਼ਾਂ ਤੇ ਗਲਤ ਰਿਪੋਰਟਾਂ ਵੀ ਸਹੀ ਹੁੰਦੀਆਂ, ਆਪਾਂ ਸਾਰਿਆਂ ਨੂੰ ਪਤਾ। ਸੋ ਫਿਰ ਜੇਕਰ ਏਦਾਂ ਕਰਨਾ ਤਾਂ ਹਰ ਵਿਭਾਗ ਦੇ ਮੁਖੀ ਤੋਂ ਲੈ ਕੇ ਇੰਡਸਟਰੀ ਵਿਭਾਗ ਦੇ ਮੁੱਢਲੇ ਅਧਿਕਾਰੀਆਂ ਤੋਂ ਲੈ ਕੇ ਪੁਰਾਣੇ ਸਾਰੇ ਮੰਤਰੀਆਂ ਤੱਕ ਆ ਜਾਓ, ਜਿੰਨੇ ਇੰਡਸਟਰੀ ਮੰਤਰੀ ਰਹੇ ਹੋਣ। ਸੋ ਫਿਰ ਇਸ ਵਾਰ ਤਾਂ ਆ ਲਓ, ਮੈਂ ਤੁਹਾਡੇ ਮੂਹਰੇ ਇੱਕ ਰਿਪੋਰਟ ਰੱਖ ਦਿੰਦਾ। ਇਹਦੇ ਵਿੱਚ 3 ਵਿਭਾਗ ਸਿੱਧੀ ਤਰ੍ਹਾਂ ਦਾ ਸਿਸਟਮ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਪੋਲਿਊਸ਼ਨ ਕੰਟਰੋਲ ਵਿਭਾਗ ਕੀ ਕਰਦਾ ਜਨਾਬ? ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਕਿਹੜੀਆਂ ਫੈਕਟਰੀਆਂ ਦੇ ਵਿੱਚ ਜ਼ਹਿਰੀਲੀ ਗੈਸਾਂ ਦੀ ਵਰਤੋਂ ਹੁੰਦੀ ਆ, ਔਰ ਕਿਹੜੀਆਂ ਫੈਕਟਰੀਆਂ ਜ਼ਹਿਰੀਲੀ ਗੈਸ ਕਿਸ ਲੈਵਲ ਤੱਕ ਵਰਤ ਸਕਦੀਆਂ, ਕਿਸ ਲੈਵਲ ਤੱਕ ਨਹੀਂ ਵਰਤ ਸਕਦੀਆਂ, ਕਾਹਦਾ ਪੋਲਿਊਸ਼ਨ ਕੰਟਰੋਲ ਵਿਭਾਗ ਆ? ਕਾਹਦੀਆਂ ਤਨਖਾਹਾਂ ਲੈਂਦੇ ਨੇ? ਸਹੀ ਗੱਲ। ਕਾਹਦੇ ਗੇੜੇ ਮਾਰਦੇ ਨੇ? ਕੀ ਚੈੱਕ ਕਰਦੇ ਨੇ? ਫਿਰ ਉਹ ਚਿੱਟੇ ਹਾਥੀ ਕਰਨੇ ਕੀ ਨੇ ਇਹ? ਦੂਸਰੇ ਪਾਸੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਜੇਕਰ ਰਿਪੋਰਟ ਹੀ ਨਹੀਂ ਗਈ ਕਿ ਸਾਡੇ ਜ਼ਿਲ੍ਹੇ 'ਚ ਕਿਹੜੀ ਵੱਡੀ ਇੰਡਸਟਰੀ ਆ, ਕਿਹੜੀ ਛੋਟੀ ਇੰਡਸਟਰੀ ਆ, ਕਿਹਦਾ ਕਿੰਨੀਆਂ ਚੀਜ਼ਾਂ ਵਰਤਣ ਦਾ ਅਧਿਕਾਰ ਹੈ, ਕਿੰਨਾ ਕਿਹੜੀ ਚੀਜ਼ ਰੱਖ ਸਕਦੇ ਨੇ, ਕਿਹੜੀ ਚੀਜ਼ ਨਹੀਂ ਰੱਖ ਸਕਦੇ, ਕਿੰਨਾ ਸਟੋਰ ਕਰ ਸਕਦੇ ਨੇ, ਕਿੱਥੇ ਛੱਡਦੇ ਨੇ, ਕਿਵੇਂ ਛੱਡਦੇ ਨੇ, ਜੇਕਰ ਉਹਨਾਂ ਕੋਲ ਇਹੀ ਨਹੀਂ ਪਤਾ ਤੇ ਫਿਰ ਪ੍ਰਸ਼ਾਸਨ ਕਰਦਾ ਕੀ ਹੈ ਜੀ? ਸਹੀ ਗੱਲ। DC ਏਸੀਆਂ ਦੇ ਕਮਰਿਆਂ 'ਚ ਬੈਠਣ ਲਈ ਨਹੀਂ ਲਾਏ ਜਾਂਦੇ। ਤੇ ਇਹ ਤੋਂ ਬਾਅਦ ਸਭ ਤੋਂ ਵੱਡਾ ਨਗਰ ਨਿਗਮ। ਜੇਕਰ ਨਗਰ ਨਿਗਮ ਨੂੰ ਇਹੀ ਨਹੀਂ ਪਤਾ ਕਿ ਸਾਡੇ ਸੀਵਰੇਜ ਦੇ ਵਿੱਚ ਘਰਾਂ ਦਾ ਗੰਦ, ਨਾਰਮਲ ਗੰਦ, ਪਾਣੀ, ਉਹ ਮਤਲਬ ਉਹ ਆ ਰਿਹਾ ਸਾਰਾ ਕੁਛ, ਜਾਂ ਕੈਮੀਕਲ ਆ ਰਹੇ ਨੇ, ਜ਼ਹਿਰਾਂ ਆ ਰਹੀਆਂ ਨੇ, ਤੇਜ਼ਾਬ ਆ ਰਿਹਾ ਹੈ ਨਾ, ਇਹ ਗੈਸਾਂ ਆ ਰਹੀਆਂ ਨੇ, ਜੇ ਉਹਨਾਂ ਨੂੰ ਇਹੀ ਨਹੀਂ ਪਤਾ ਤੇ ਫਿਰ ਨਗਰ ਨਿਗਮ ਕਾਹਦਾ ਜੀ? ਸੋ ਮੁੱਢਲੀ ਤਾਂ ਇਹ ਆ, ਪਰ ਹੁਣ ਇਹ ਸਵਾਲ ਇਹ ਖੜਾ ਕਿ ਘਟਨਾਕ੍ਰਮ ਵਾਪਰ ਕਿਵੇਂ ਗਿਆ? ਲਓ ਮੈਂ ਦੱਸਦਾ ਜਨਾਬ। ਗਿਆਸਪੁਰਾ ਖੇਤਰ ਦਾ 500 ਮੀਟਰ ਦਾ ਦਾਇਰਾ ਜੀ, 500 ਮੀਟਰ ਦੇ ਦਾਇਰੇ ਦੇ ਵਿੱਚ 45 ਫੈਕਟਰੀਆਂ ਨੇ। 45 ਫੈਕਟਰੀਆਂ ਚੋਂ 40 ਦੇ ਕੋਲ ਟ੍ਰੀਟਮੈਂਟ ਪਲਾਂਟ ਹੀ ਨਹੀਂ ਹੈਗੇ। ਦੇਖੋ, 5 ਕੋਲ ਜਿਨ੍ਹਾਂ ਕੋਲ ਹੈਗਾ, ਮੈਨੂੰ ਨਹੀਂ ਪਤਾ ਉਹਨਾਂ ਕੋਲ ਚੱਲਦਾ ਕਿ ਨਹੀਂ ਚੱਲਦਾ, ਪਰ ਜਿਹੜੀਆਂ 40 ਕੋਲ ਨਹੀਂ ਹੈਗਾ ਉਹਨਾਂ ਦੀਆਂ ਜਾ ਕੇ ਫਾਈਲਾਂ ਚੈੱਕ ਕਰ ਲਿਓ। ਫਾਈਲਾਂ 'ਚ ਟ੍ਰੀਟਮੈਂਟ ਪਲਾਂਟ ਮਿਲੂਗਾ ਵੀ ਤੇ ਚੱਲਦਾ ਵੀ ਮਿਲੂਗਾ। ਸਹੀ ਗੱਲ ਆ। 90% ਮਤਲਬ 500 ਮੀਟਰ ਦੇ ਦਾਇਰੇ ਦੇ ਵਿੱਚ 90% ਉਦਯੋਗਾਂ ਕੋਲ, ਚਾਹੇ ਛੋਟੀ ਇੰਡਸਟਰੀ ਵੱਡੀ ਇੰਡਸਟਰੀ, ਉਹਨਾਂ ਦੇ ਉਸ ਆਧਾਰ ਦੇ ਉੱਤੇ ਜਿੰਨੇ ਪੈਮਾਨੇ ਉਹਨਾਂ ਕੋਲ ਵਾਟਰ ਟ੍ਰੀਟਮੈਂਟ ਪਲਾਂਟ ਚਾਹੀਦੇ ਹੁੰਦੇ ਨੇ, ਉਹ ਨਹੀਂ ਲੱਗੇ ਹੋਏ। ਤੇ ਇਹਨਾਂ 'ਚ ਜ਼ਿਆਦਾਤਰ ਇੰਡਸਟਰੀ ਪਤਾ ਵੀ ਕਿਹੜੀ ਹੈ? ਰਾਜਕਰਮ ਦੀ ਡਾਈ ਇੰਡਸਟਰੀ, ਟੈਕਸਟਾਈਲ ਵਾਲੀ, ਫਿਰ ਪੇਂਟ ਵਾਲੀ ਇੰਡਸਟਰੀ, ਫਿਰ ਉਹਦੇ ਵਿੱਚ ਚਮੜਾ ਵਾਲਾ, ਇਹ ਸਾਰੇ ਜਿਹੜੇ ਨੇ ਇੱਥੇ ਕੈਮੀਕਲ ਖੁੱਲ੍ਹੇਆਮ ਵਰਤੇ ਜਾਂਦੇ ਨੇ। ਦੁਨੀਆ ਭਰ ਦੇ ਵਿੱਚ ਡਾਈ ਇੰਡਸਟਰੀ ਬਾਹਰ ਹੋ ਗਈ, ਪਰ ਸਾਡੇ ਪੰਜਾਬ 'ਚ ਚੱਲੀ ਵੀ ਜਾਂਦੀ ਹੈ ਤੇ ਹੋਰ ਲਾਉਣ ਨੂੰ ਫਿਰਦੇ ਨੇ ਅਜੇ। ਤੇ ਇਹ ਜੇਕਰ 500 ਮੀਟਰ ਦੇ ਦਾਇਰੇ ਦੀ ਇਹ ਸਥਿਤੀ ਆ ਤਾਂ ਪੂਰੇ ਲੁਧਿਆਣੇ ਦਾ ਹਾਲ ਦੇਖ ਲਓ। ਇਹਦਾ ਮਤਲਬ ਪੂਰਾ ਲੁਧਿਆਣਾ ਮਤਲਬ ਕਿ ਫਿਰ ਤਾਂ ਗੈਸ ਦੇ ਢੇਰ ਤੇ ਹੀ ਬੈਠਾ। ਸਹੀ ਗੱਲ। ਹੁਣ ਇਹ ਘਟਨਾ ਹੋਈ ਕੀ ਆ? ਹੁਣ ਅੱਜ ਜਨਾਬ ਕਹਿ ਰਹੇ ਨੇ ਕਿ ਜੀ ਪੂਰੇ ਪੰਜਾਬ 'ਚ ਹੁਕਮ ਜਾਰੀ ਹੋ ਗਏ, DCਆਂ ਨੂੰ ਹਦਾਇਤਾਂ ਜਾਰੀ ਹੋ ਗਈਆਂ, ਸਾਰੀਆਂ ਰਿਪੋਰਟਾਂ ਬਣਾਓ ਜੀ ਇੰਡਸਟਰੀ ਦੀਆਂ। ਮਤਲਬ ਇੰਨੇ ਸਾਲਾਂ 'ਚ ਵਿਭਾਗ ਕੀ ਕਰਦਾ ਫਿਰ, ਜੇ ਰਿਪੋਰਟ ਹੀ ਨਹੀਂ ਉਹਨਾਂ ਕੋਲ ਕਿ ਕਿਹੜੀ ਫੈਕਟਰੀ ਲੱਗੀ ਹੈ, ਕਿਹੜੇ ਕੰਮ ਲਈ ਲੱਗੀ ਹੈ। ਹੁਣ ਰਿਪੋਰਟਾਂ ਬਣਾਵਾਂਗੇ, ਹੁਣ ਸਿੱਟ ਵੀ ਬਣ ਗਈ, ਹੁਣ ਜਾਂਚ ਕਰੂਗੀ। ਇਹ 15 ਦਿਨਾਂ ਬਾਅਦ ਸਾਰਾ ਕੁਝ ਠੰਡੇ ਵਾਸਤੇ ਚੱਲ ਜਾਣਾ, ਜਦ ਭੋਗ ਪੈ ਗਏ 11 ਬੰਦਿਆਂ ਦੇ। ਬਸ ਉਸ ਦਿਨ ਤੱਕ ਇਹ ਸਰਗਰਮੀਆਂ ਦਿਖਣੀਆਂ। ਹੁਣ ਹੋਇਆ ਕੀ ਹੈ ਜੀ? ਇਹ ਫੈਕਟਰੀਆਂ ਜਿਹੜੀਆਂ ਟ੍ਰੀਟਮੈਂਟ ਪਲਾਂਟ ਲਾਇਆ ਚਾਹੇ ਨਹੀਂ ਲਾਇਆ, ਚੱਲਦਾ ਨਹੀਂ ਚੱਲਦਾ, ਸਾਨੂੰ ਸਾਰਿਆਂ ਨੂੰ ਪਤਾ। ਜੀਰਾ ਸ਼ਰਾਬ ਫੈਕਟਰੀ ਕੋਲ ਬਹੁਤ ਬੜਾ ਟ੍ਰੀਟਮੈਂਟ ਪਲਾਂਟ ਲੱਗਿਆ, ਪਰ ਉਹ ਕਦ ਕੰਮ ਆਉਂਦਾ ਸੀ?
ਉੱਥੇ ਕੀ ਕੁਝ ਵਾਪਰਿਆ, ਫਸਲਾਂ ਖਰਾਬ, ਲੋਕ ਬਿਮਾਰ, ਜ਼ਮੀਨਾਂ ਗਲੀਆਂ, ਲੋਕਾਂ ਦੀ ਮੌਤਾਂ ਦੇ ਮਸਲੇ, ਉਹ ਮੁਆਵਜ਼ੇ ਦੇਣੇ, ਉਹ ਸਾਰਾ ਕੁਝ ਉਹਦਾ ਨਤੀਜਾ ਹੋਇਆ ਕਿ ਫੈਕਟਰੀ ਬੰਦ ਦਾ ਐਲਾਨ ਹੋਇਆ, ਪਰ ਫੈਕਟਰੀ ਚਾਲੂ ਆ ਅਜੇ ਵੀ, ਉਹ ਬੰਦ ਨਹੀਂ ਹੋਈ ਕਿਉਂਕਿ ਸਮਾਨ ਪੱਟਿਆ ਨਹੀਂ। ਉਸੇ ਤਰ੍ਹਾਂ ਇੱਥੇ ਹਰੇਕ ਫੈਕਟਰੀਆਂ ਨੇ ਲਗਭਗ ਇੱਕ ਸਟੋਰੇਜ ਬਣਾਇਆ ਹੋਇਆ, ਉਹ ਦਿਨ ਭਰ ਜਦੋਂ ਉਤਪਾਦਨ ਕਰਦੇ ਨੇ ਉਹਨਾਂ ਨੂੰ ਕੈਮੀਕਲ ਨੂੰ, ਉਹ ਜ਼ਹਿਰੀ ਗੈਸਾਂ ਨੂੰ, ਉਹ ਜ਼ਹਿਰੀ ਪਦਾਰਥ ਨੂੰ ਉਹਨਾਂ ਨੂੰ ਇਕੱਠਾ ਕਰਦੇ ਰਹਿੰਦੇ ਨੇ। ਰਾਤ ਨੂੰ 12 ਵਜੇ ਤੋਂ ਬਾਅਦ ਪੱਕੇ ਮੁਲਾਜ਼ਮ ਰੱਖੇ ਨੇ ਜਿਨ੍ਹਾਂ ਦੀ ਡਿਊਟੀ ਹੈ ਕਿ ਜਦੋਂ ਫੈਕਟਰੀ ਬੰਦ ਹੋ ਗਈ, ਸਾਰਾ ਕੰਮ ਬੰਦ ਹੋ ਗਿਆ, ਬਾਜ਼ਾਰ ਬੰਦ ਹੋ ਗਏ, ਲੋਕ ਘਰਾਂ 'ਚ ਜਾ ਕੇ ਸੌਂਗੇ, ਉਹਨਾਂ ਨੇ 12 ਵਜੇ ਤੋਂ ਬਾਅਦ ਉਹ ਨੋਜ਼ਲ ਖੋਲਣੀ ਹੈ ਤੇ ਉਹ ਜ਼ਹਿਰ ਸੀਵਰੇਜ 'ਚ ਜਾਣਾ ਸ਼ੁਰੂ ਹੋ ਜਾਂਦਾ। ਬਿਲਕੁਲ ਮੁਲਾਜ਼ਮ ਰੱਖੇ ਨੇ ਰਾਤ ਦੇ ਲਈ, ਜਿਵੇਂ ਚੌਂਕੀਦਾਰ ਰੱਖਿਆ ਹੁੰਦਾ। ਉਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕਾਰਵਾਈ ਫੈਕਟਰੀਆਂ 'ਚ ਚੱਲਦੀ ਹੈ ਜਨਾਬ। ਦੇਖੋ 12 ਤੋਂ 3 ਵਜੇ ਦੇ ਦਰਮਿਆਨ ਉਹ ਸਾਰਾ ਕੁਝ ਖੋਲ ਕੇ ਇਹ 'ਚ ਛੱਡਣਾ ਹੁੰਦਾ। 4 ਵਜੇ ਤੋਂ ਬਾਅਦ ਤਾਜ਼ਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਲੋਕ ਉੱਠਣੇ ਸ਼ੁਰੂ ਹੋ ਜਾਂਦੇ ਨੇ, ਨਹਾਉਣਾ ਧੋਣਾ, ਬਾਥਰੂਮ ਵਰਤਣਾ, ਹੋਰ ਧੋਆ ਧਵਾਈ ਸਫਾਈ, ਉਹਦੇ ਨਾਲ ਦੂਆ ਪਾਣੀ ਸ਼ੁਰੂ ਆਉਂਦਾ ਤੇ ਉਹ ਹੜਦਾ 5-6 ਵਜੇ ਤੱਕ ਜਿਹੜਾ ਸਾਡਾ ਪਵਿੱਤਰ ਬੁੱਢਾ ਦਰਿਆ ਸੀ, ਉਹ ਗੰਦਾ ਨਾਲਾ ਜਿਹੜਾ ਬਣਾ ਕੇ ਰੱਖ ਦਿੱਤਾ, ਉਹਦੇ ਵਿੱਚ ਜਾ ਕੇ ਡਿੱਗ ਜਾਂਦਾ। ਤੇ ਜਦੋਂ 5 ਵਜੇ ਤੱਕ ਉੱਥੇ ਡਿੱਗਿਆ, ਫਿਰ ਉੱਥੇ ਗੈਸਾਂ ਨਿਕਲਦੀਆਂ, ਸਭ ਦਿਖਦੀਆਂ ਖੁੱਲੇ ਅਸਮਾਨ 'ਚ, ਜਿੱਥੇ ਮਰਜੀ ਚੜ੍ਹਨ, ਜਿੱਥੇ ਮਰਜੀ ਜਾਣ, ਅਬੋਹਰ ਫਾਜ਼ਿਲਕਾ ਅੱਗੇ ਗੰਗਾਨਗਰ ਤੱਕ, ਚਾਹੇ ਲੋਕ ਪੀਲੀਏ ਨਾ ਮਰਨ, ਚਾਹੇ ਕੈਂਸਰ ਨਾ ਮਰਨ, ਚਾਹੇ ਅਪਾਹਜ ਹੋਣ, ਚਾਹੇ ਚਮੜੀ ਰੋਗ ਹੋਣ, ਕੁਛ ਹੋਣ, ਸਾਨੂੰ ਕੀ ਹੈ, ਸਾਡਾ ਪਾਣੀ ਤਾਂ ਇੱਕ ਵਾਰ ਬੁੱਢਾ ਦਰਿਆ ਤੱਕ ਪਹੁੰਚ ਗਿਆ। ਹੁਣ ਉਦਣ ਹੋਇਆ ਕੀ ਜੀ, ਜਾਂ ਤਾਂ ਇੱਕ ਫੈਕਟਰੀ ਦਾ ਕੋਈ ਮੁਲਾਜ਼ਮ ਖਾਧੀ ਪੀਤੀ 'ਚ ਉਦਣ ਲੇਟ ਆਇਆ, ਉਹ ਡਿਊਟੀ 'ਚ ਕੁਤਾਹੀ ਕਰ ਗਿਆ, ਉਸਨੇ 12-1 ਵਜੇ ਦੀ ਬਜਾਏ ਸਵੇਰੇ 4-5 ਵਜੇ ਪੈਪ ਖੋਲਤੀ, ਉਹ 6 ਵਜੇ ਗੈਸ ਰਿਸੀਵ ਹੋਈ। ਦੂਜਾ ਵੱਡਾ ਕਾਰਨ ਇਹ ਸਬੱਬੀ ਸੀ ਜਾਂ ਸਾਰੀਆਂ ਗੈਸਾਂ ਉਸੇ ਤਰ੍ਹਾਂ ਆਈਆਂ ਪਰ ਸੀਵਰੇਜ ਬਲੌਕ ਸੀ ਤੇ ਉਹ ਗੈਸਾਂ ਅੱਗੇ ਗਈਆਂ ਹੀ ਨਹੀਂ, ਤੇ 5 ਵਜੇ ਤੋਂ ਬਾਅਦ ਜਦੋਂ ਪਾਣੀ ਆਉਣਾ ਸ਼ੁਰੂ ਹੋਇਆ ਤਾਂ ਬਾਹਰ ਰਿਸੀਵ ਹੋਣਾ ਸ਼ੁਰੂ ਹੋਇਆ, ਤੇ ਇੱਕ ਦੁਕਾਨ ਵਾਲੀ ਦੀ ਦੁਕਾਨ ਦੇ ਮੂਹਰੇ ਪਾਣੀ ਦਾ ਛੱਪੜ ਲੱਗਣ ਲੱਗਾ ਗੰਦਾ, ਤੇ ਉਹਨੇ ਢੱਕਣ ਕੀ ਚੱਕਿਆ, ਗੈਸ ਸਾਰੀ ਬਾਹਰ ਆ ਗਈ। ਤੇ ਪੁਲਿਸ ਨੇ, ਆਲੇ ਦੁਆਲੇ ਦੇ ਲੋਕਾਂ ਨੇ ਜਿਹੜੀਆਂ ਉਹ ਲਾਸ਼ਾਂ ਚੱਕੀਆਂ, ਰਾਜਕਰਨ ਜੀ ਉਹ ਲਾਸ਼ਾਂ ਨਹੀਂ ਰਬੜ ਬਣ ਗਈਆਂ ਸੀ, ਕਹਿੰਦੇ ਐ ਜਿਵੇਂ ਮਰਜੀ ਮਰੋੜ ਲੋ, ਐ ਲਟਕ ਗਈਆਂ ਸੀਗੀਆਂ ਸਾਰੀਆਂ, ਇੰਨਾ ਅਸਰ ਸੀ ਉਹਨਾਂ ਦਾ, ਇਹ ਸਥਿਤੀ ਸੀਗੀਆਂ। ਸੋ ਇਸ ਲਈ ਆਹ ਢੰਗ ਤਰੀਕਾ ਜਨਾਬ, ਜੇ 500 ਮੀਟਰ ਦੇ ਦਾਇਰੇ 'ਚ 45 ਚੋਂ 40 ਫੈਕਟਰੀਆਂ ਪੈਮਾਨੇ ਤੇ ਖਰੀਆਂ ਨਹੀਂ ਉਤਰਦੀਆਂ ਤਾਂ ਪੂਰਾ ਲੁਧਿਆਣੇ ਦਾ ਕੀ ਹਾਲ ਹੋਊਗਾ, ਪੂਰੇ ਦੇਸ਼ ਦੀ ਇੰਡਸਟਰੀ ਦਾ ਕੀ ਹਾਲ ਹੋਊਗਾ। ਤੇ ਪੁਰਾਣੇ ਉਦਯੋਗ ਮੰਤਰੀ, ਪੁਰਾਣੇ ਉਦਯੋਗਾਂ ਦੇ ਸੈਕਟਰੀ, ਪੋਲਿਊਸ਼ਨ ਵਿਭਾਗ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ, ਸਾਰੇ ਅਧਿਕਾਰੀ ਹੁਣ ਤੋਂ ਪਿੱਛੇ ਤੋਂ ਲੈ ਕੇ ਹੁਣ ਤੱਕ ਵਾਲੇ ਜ਼ਿੰਮੇਵਾਰ ਨੇ, ਉਹਨਾਂ ਸਾਰਿਆਂ ਤੇ ਕਾਰਵਾਈ ਕਰਨ ਦੀ ਲੋੜ ਹੈ, ਨਾ ਕਿ ਗੂਗਲੋਂ ਤੋਂ ਮਿੱਟੀ ਝਾੜ ਕੇ 2-4 ਅਧਿਕਾਰੀਆਂ ਤੇ ਕਿਸੇ ਤੇ ਫਾਈਲਾਂ ਪਾ ਕੇ ਸਸਪੈਂਡ ਕਰਕੇ ਬਦਲੀਆਂ ਕਰਕੇ ਨਹੀਂ ਸਰਨਾ। ਸੋ ਇਹ ਲੁਧਿਆਣਾ ਗੈਸ ਕਾਂਡ ਮਤਲਬ ਕਿ 11 ਜੀ ਥੋੜੇ ਨਹੀਂ ਹੁੰਦੇ ਬਹੁਤ, ਪਰ ਇਹ ਫਿਰ ਵੀ ਰੱਬ ਦਾ ਸ਼ੁਕਰ ਕਰੋ ਕਿ ਭੋਪਾਲ ਗੈਸ ਕਾਂਡ ਨਹੀਂ ਬਣੇ। ਜੀ, ਇੱਕ ਦਾ ਵੀ ਜਾਣਾ ਬਹੁਤ ਜ਼ਿਆਦਾ ਹੁੰਦਾ ਆ, ਇੱਥੇ 11 ਚਲੇ ਗਏ, ਇਹ ਤਾਂ ਹੱਦੋਂ ਵੱਧ ਆ। ਬਿਲਕੁਲ, ਕਿਉਂਕਿ ਜਿੱਦਾਂ ਕਿਹਾ ਵੀ ਗੋਂਗਲੂਆਂ ਤੋਂ ਮਿੱਟੀ ਤਾਂ ਬਹੁਤ ਝਾੜਦੇ ਆ ਜੀ, ਪਿਛਲਿਆਂ ਦੇ ਕਰਕੇ ਸਾਰਾ ਕੁਝ ਹੋਇਆ, ਪਰ ਰਿਪੋਰਟਾਂ ਕਾਰੀ ਨੇ ਕੋਈ ਧਿਆਨ ਹੀ ਨਹੀਂ ਰੱਖ ਰਿਹਾ, ਲੋਕਾਂ ਦੀ ਜਾਨ ਦੀ ਕੀਮਤ ਇਹਨਾਂ ਨੇ ਟਿੱਚ ਜਿਹੜੀ ਉਹ ਜਾਣੀ ਹੈਗੀ ਆ।